ਜਦੋਂ ਕੋਈ ਗੈਸਟ ਆਵੇ ਨਾ ਤੇ ਆਪਣੀ ਤਮਹੀਦ ਹੀ ਨਹੀਂ ਬੰਨੀ ਚਾਹੀਦੀ, ਅੱਧਾ ਘੰਟਾ ਲਾ ਕੇ ਫੌਰਨ ਉਹਦਾ ਤਾਰਫ ਕਰਾਈਦਾ। ਬਿਜ਼ੀ ਟਾਈਮ ਦੇ ਵਿੱਚੋਂ ਨਹੀਂ ਮੈਂ ਵਿਹਲਾ ਸੀ, ਕਸਮ ਹੈ ਮੈਂ ਵਿਹਲਾ। ਗਿਵ ਐਂਡ ਟੇਕ, ਹਾਂ ਦੈਟਸ ਰੋਂਗ ਵੇ। ਬਿਲਕੁਲ ਇੰਗਲਿਸ਼ ਵੀ ਮਾਸ਼ਾਅੱਲਾ ਤੁਹਾਡੀ। Yeah. ਅਗਰ ਤੁਹਾਡੇ ਨਾਲ ਉਹ ਮਾੜਾ ਕਰਨ ਡਿਆ ਇਸ ਤਰ੍ਹਾਂ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਕਰ ਲੇਗਾ, ਫਿਰ ਉਹਨੂੰ ਸ਼ਰਮ ਆ ਜਾਏਗੀ, ਇਸ ਉਹ ਤੁਹਾਡੇ ਨਾਲ ਅੱਛਾ ਕਰਨਾ ਸ਼ੁਰੂ। ਇਸ ਦੁਨੀਆ ਦੇ ਉੱਤੇ ਤੁਸੀਂ ਨਮੂਦਾਰ ਹੋਏ। ऐसे तो मैं अकरम साहब दुनिया पे आया, मैंने वो तो होश ही नहीं थी, मैंने क्या पता कि नहीं है। मैं बात कर चुका हूँ कि जब मुझे होश आया ना तो एक सामने एक बड़ी सी चीज थी। ਸੜਕ ਤੇ ਪੈਦਾ ਹੋਏ ਹੋ ਤੁਸੀਂ? ਜਦੋਂ ਹੋਸ਼ ਆਈ ਸੜਕ ਤੇ ਹੋ? मैंने इंज लगता जिवें सच्चा हो जाना है। ਨਹੀਂ ये प्रोग्राम लगता सच्चा हो जाना है। ਨਹੀਂ ऐसे इन्हें तो नवाला लेके पैदा होया। ਹਾਂਜੀ ਮੈਂ ਨਾ ਤੁਹਾਡੀ ਮਾਫੀ ਚਾਹੁੰਦਾ, ਮੈਂ ਤੁਹਾਡੀ ਬਹੁਤ ਤਾਰੀਫ ਕਰ ਬੈਠਾ ਸਾਰੇ ਵੇਖ। ਜੇ ਅਸੀਂ ਇੱਥੇ ਝੂਠ ਬੋਲਾਂਗੇ, ਵਾਲਦ ਸਾਹਿਬ ਦੁਨੀਆ ਤੋਂ ਚਲੇ ਗਏ ਨੇ, ऐसे ही ਉੱਤੇ ਠਾ ਲੈਣਗੇ ਕਿ ਨਹੀਂ ਉਹਨਾਂ ਨੂੰ? नहीं नहीं, ये तो प्रोग्राम तो डिपेंड करता है ना। ਫੈਸਲ ਸਾਹਿਬ ਵਾਈਫ ਹਮਾਰੀ ਭਾਬੀ ਕੋ ਕੋਡਕਾਸਟ 'ਚ ਬੈਠੇ। एक मिनट सबर ते कर लो ਯਾਰ ਉਹਨਾਂ ਨੂੰ ਦੱਸੋ ਸਹੀ ਨੇ ਕੋਡਕਾਸਟ 'ਚ ਬੈਠੇ ਆ। ਅਸਲਾਮ ਵਾਲੇਕੁਮ ਜੀ, ਮੈਂ ਅਕਰਮ ਉਦਾਸ ਸਭ ਦੋਸਤਾਂ ਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦਾ ਕਿ ਅਸੀਂ ਇੱਕ ਆਪਣੇ ਪ੍ਰੋਗਰਾਮ ਦੇ ਵਿੱਚ ਅਕਰਮ ਉਦਾਸ ਅਫੀਸ਼ੀਅਲ, ਅੱਗੇ ਵੀ ਤੁਸੀਂ ਵੇਖਦੇ ਰਹਿੰਦੇ ਹੋ, ਬੜਾ ਪਸੰਦ ਕਰਦੇ ਹੋ, ਬੜੀ ਮਿਹਰਬਾਨੀ। ਦੋਸਤਾਂ ਨੂੰ ਸ਼ੇਅਰ ਵੀ ਕਰਿਆ ਕਰੋ, ਸਬਸਕ੍ਰਾਈਬ ਵੀ ਕਰਾਇਆ ਕਰੋ ਔਰ ਕਰਿਆ ਵੀ ਕਰੋ। ਤੇ ਸਭ ਨੂੰ ਮੈਂ ਇੱਕ ਦੱਸ ਦਿਆਂ ਜੀ, ਅਸੀਂ ਇੱਕ ਕੁੱਟਕਾਸਟ ਦੇ ਨਾਂ ਤੋਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਆਏ ਹਾਂ। ਦੁਆ ਕਰਨਾ, ਸਾਡੇ ਨਾਲ ਜੁੜੇ ਰਹਿਣਾ ਜੀ। ਸਭ ਦੋਸਤਾਂ ਨੂੰ, ਜਿੰਨੇ ਵੀ ਸਾਡੇ ਚੜ੍ਹਦੇ ਪੰਜਾਬ ਤੋਂ, ਲਹਿੰਦੇ ਪੰਜਾਬ ਤੋਂ ਜਿੰਨੇ ਵੀ ਵੇਖ ਰਹੇ ਨੇ, ਸਰਦਾਰ ਭਰਾ, ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ। ਜਿੰਨੇ ਸਾਡੇ ਨਾਲ ਜੁੜੇ ਨੇ ਸਭ ਵਾਸਤੇ ਮੈਂ ਦੁਆ ਗੋ ਹਾਂ, ਤੁਸੀਂ ਵੀ ਸਾਡੇ ਲਈ ਦੁਆ ਗੋ ਰਹਿਣਾ ਜੀ। ਅੱਜ ਜਿਨ੍ਹਾਂ ਨਾਲ ਤੁਹਾਨੂੰ ਮਿਲਾਉਣ ਲੱਗੇ ਆ, ਬਹੁਤ ਹੀ ਵੱਡਾ ਨਾਂ, ਮਸਲਨ ਕਿ ਉਹਨਾਂ ਨੇ ਫੈਸਲਾਬਾਦ ਤੋਂ ਆਗਾਜ਼ ਕੀਤਾ। ਜਿਹੜੇ ਵੀ ਪ੍ਰੋਗਰਾਮ ਦੇ ਵਿੱਚ ਐਸਾ ਕੰਮ ਕੀਤਾ ਕਿ ਚਾਰ ਚੰਨ ਲੱਗ ਗਏ ਉਹਨੂੰ। ਫੈਸਲ ਰਾਮੇ ਸਾਹਿਬ, ਅਸਲਾਮ ਵਾਲੇਕੁਮ ਸਰ। वालेकुम अस्सलाम। ਫੈਸਲ ਰਾਮੇ ਸਾਹਿਬ, ਬੜੀ ਮਿਹਰਬਾਨੀ, ਤੁਸੀਂ ਟਾਈਮ ਕੱਢਿਆ, ਸਾਡੇ ਕੁੱਟਕਾਸਟ ਦੇ ਵਿੱਚ ਤੁਸੀਂ ਆਏ। ਸਰ ਤੁਹਾਡੀ ਬੜੀ ਮਿਹਰਬਾਨੀ ਕਿ ਤੁਸੀਂ ਜਦੋਂ ਕੋਈ ਗੈਸਟ ਆਵੇ ਨਾ ਤੇ ਆਪਣੀ ਤਮਹੀਦ ਹੀ ਨਹੀਂ ਬੰਨੀ ਚਾਹੀਦੀ, ਅੱਧਾ ਘੰਟਾ ਲਾ ਕੇ ਫੌਰਨ ਉਹਦਾ ਤਾਰਫ ਕਰਾਈਦਾ। ਤੇ ਨਾਲੇ ਆਹ ਕਿਹੜੀ ਗੱਲ ਕੀਤੀ ਕਿ ਜਿਹੜੇ ਪ੍ਰੋਗਰਾਮ 'ਚ ਹੁੰਦਾ ਹਿੱਟ ਹੋ ਜਾਂਦਾ ਇਹ ਉਹ ਫਲਾਂ ਢਮਕਾ। ਮੈਂ ਸੁਣਿਆ ਹੈ, ਮੇਰੇ ਕੋਲ ਗਲਤੀ ਹੋ ਗਈ, ਚਲੋ ਸਰ ਨਹੀਂ ਸਰ, ਇਹ ਕੋਈ ਵੀ ਕੰਮ ਹੈ ਨਾ, ਮੈਨੂੰ ਅਮਾਨੁੱਲਾ ਸਾਹਿਬ ਦੀ ਗੱਲ ਯਾਦ ਆ ਗਈ। ਸਾਡੇ ਇੱਕ ਦੋਸਤ ਸਨ ਜੀ ਤੇ ਉਹ ਕਹਿੰਦੇ ਉਸਤਾਦ ਜੀ ਦੁਆ ਕਰਨਾ ਕਿ ਮੇਰੇ ਕੰਮ ਦੇ ਵਿੱਚ ਮੇਰਾ ਕੰਮ ਠੀਕ ਜਾਵੇ, ਇਹ ਉਹ ਤੁਸੀਂ ਦੁਆ ਕਰਨਾ। ਉਹ ਕਹਿੰਦੇ ਬੇਟਾ ਦੁਆਵਾਂ ਦੇ ਨਾਲ ਨਾ ਬੰਦਾ ਸੱਟਾਂ ਸੁੱਟਾਂ ਤੋਂ ਬਚਦਾ, ਟੈਨਸ਼ਨਾਂ ਤੋਂ ਬਚਦਾ, ਲੇਕਿਨ ਇਹ ਉਹ ਕੰਮ ਇਹਦੇ 'ਚ ਮਿਹਨਤ ਕਰਨੀ ਪੈਣੀ ਤੈਨੂੰ। ਸਾਰੀ ਬਾਤ ਹੈ ਜੀ, ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਕਰਨੀ ਪੈਣੀ। ਮਾਮਲਾ ਸਾਹਿਬ ਤਾਂ ਫਿਰ ਵੱਡੀ ਦੁਨੀਆ ਸੀ, ਵੱਡੀ ਦੁਨੀਆ ਸਰ। ਉਹਨਾਂ ਨੇ ਗੱਲ ਜਿਹੜੀ ਕਰਨੀ ਹੁੰਦੀ ਸੀ ਉਹ ਫਾਈਨਲ ਹੁੰਦੀ। ਇਸ ਤਰ੍ਹਾਂ ਭਾਈ ਤੁਸੀਂ ਹੁਣ ਆ ਜਾਓਗੇ ਤੇ ਕਰੋ ਫਿਰ। ਨਹੀਂ ਉਹ ਕਰਨੇ ਆ, ਮੈਂ ਵੇਖੋ ਨਾ ਜੀ, ਤੁਸੀਂ ਆਪਣੇ ਬਿਜ਼ੀ ਟਾਈਮ ਦੇ ਵਿੱਚੋਂ। ਨਹੀਂ ਮੈਂ ਵਿਹਲਾ ਸੀ, ਕਸਮ ਹੈ ਮੈਂ ਵਿਹਲਾ ਬਿਲਕੁਲ। ਅੱਛਾ, ਕੰਮ ਸ਼ਾਮ ਕਿਤੇ ਨਹੀਂ ਕਰ ਰਹੇ? ਨਹੀਂ ਕੰਮ ਮੈਂ ਕਰਨ ਡਿਆ ਵਾਂ, ਲੋਕਾਂ ਦੀ ਨਜ਼ਰਾਂ 'ਚ ਮੈਂ ਵਿਹਲਾ ਹੀ ਹਾਂ। ਨਹੀਂ ਇਹ ਕਿਵੇਂ ਹੋ ਸਕਦਾ? ਲੋਕਾਂ ਦੀਆਂ ਨਜ਼ਰਾਂ 'ਚ ਮੈਂ ਵਿਹਲਾ ਵਾਂ ਜੀ ਤੇ ਖਾਨਦਾਨ ਦੀਆਂ ਨਜ਼ਰਾਂ 'ਚ ਮੈਂ ਸਭ ਤੋਂ ਜ਼ਿਆਦਾ ਅਮੀਰ ਤੇ ਮਸਰੂਫ ਆਦਮੀ। ਅੱਛਾ, ਵਾਹ ਕਸਮ ਹੈ। ਨਹੀਂ ਖਾਨਦਾਨ ਤੇ ਦੁਆਵਾਂ ਕਰਦੇ ਨੇ, ਸ਼ੁਕਰ, ਸਾਰੇ ਰਿਸ਼ਤੇਦਾਰ ਦੁਆ ਗੋ ਹੁੰਦੇ ਨੇ। ਅਕਰਮ ਸਾਹਿਬ ਮੈਂ ਹਮੇਸ਼ਾ ਜ਼ਿੰਦਗੀ 'ਚ ਦੁਆਵਾਂ ਹੀ ਲਈਆਂ ਨੇ। ਬਹੁਤ ਅੱਛਾ। ਮੈਨੂੰ ਪੈਸੇ ਨਹੀਂ ਲੈਂਦੇ? ਨਹੀਂ ਪੈਸੇ ਤੇ ਤੁਸੀਂ ਮੇਰਾ ਈਦ ਵਾਲਾ ਡਰਾਮਾ ਕਰਨਾ, ਠੀਕ ਹੈ? ਮੈਂ ਦੁਆਵਾਂ ਅੱਜ ਤੋਂ ਸ਼ੁਰੂ ਕਰ ਦਿੰਦੀਆਂ ਤੁਹਾਡੀਆਂ। ਸਰ ਡਰਾਮੇ ਦੀ ਕਿਹੜੀ ਗੱਲ ਹੈ ਅਕਰਮ ਸਾਹਿਬ, ਤੁਸੀਂ ਸਾਡੇ ਸੀਨੀਅਰ ਹੋ। ਅਸੀਂ ਜਾਓ ਤੁਹਾਡਾ ਈਦ ਵਾਲਾ ਡਰਾਮਾ ਕਰਾਂਗੇ, ਬਲਕਿ ਕਈ ਦੋਸਤ ਮੇਰਾ ਵੇਟ ਕਰ ਰਹੇ ਨੇ ਉੱਥੇ ਕਿ ਫੈਸਲ ਸਾਹਿਬ ਤੁਸੀਂ ਆਣਾ ਹੈ। ਉਹਨਾਂ ਨੂੰ ਪਤਾ ਲੱਗ ਗਿਆ ਕਿ ਫੈਸਲ ਭਾਈ ਗੁਜਰਾਂ ਵਾਲੇ ਆ ਰਹੇ ਨੇ ਇੱਥੇ ਇਨਸ਼ਾਅੱਲਾ। ਤੇ ਮੈਂ ਇਨਸ਼ਾਅੱਲਾ ਤਾਲਾ ਆਈ ਵਿਲ ਟਰਾਈ ਕਿ ਮੈਂ ਤੁਹਾਡਾ ਡਰਾਮਾ ਲਾਜ਼ਮੀ ਕਰਾਂਗਾ ਇਨਸ਼ਾਅੱਲਾ। ਠੀਕ ਹੈ ਨਾ? ਤੇ ਗੱਲ ਇਹ ਹੈ ਕਿ ਦੁਆਵਾਂ ਦੀ ਗੱਲ ਹੋ ਰਹੀ ਹੈ। ਹਾਂਜੀ ਅਕਰਮ ਸਾਹਿਬ ਹਮੇਸ਼ਾ ਤੁਸੀਂ ਦੁਆਵਾਂ ਹੀ ਲੈਣੀਆਂ ਨੇ ਲੋਕਾਂ ਕੋਲੋਂ, ਜਿਵੇਂ ਅਸੀਂ ਦੁਆਵਾਂ ਹੀ ਲੈਂਦੇ ਹਾਂ। ਕੋਸ਼ਿਸ਼ ਕਰੀ ਸਭ ਕੁਝ ਮਾਫ ਹੋ ਜਾਣਾ, ਦਿਲਦਾਰੀ ਨਹੀਂ ਮਾਫ ਹੋਣੀ, ਦਿਲਦਾਰੀ ਨਹੀਂ ਕਰੀਦੀ, ਕਰਨੀ ਨਹੀਂ ਚਾਹੀਦੀ। ਮੈਂ ਕਦੋਂ ਕਰਦਾ? ਹਾਂਜੀ ਮੈਂ ਕਦੋਂ ਕਰਦਾ ਭਾਜੀ? ਨਹੀਂ ਮੈਂ ਵੈਸੇ ਵੀ ਮੈਂ ਪਬਲਿਕ ਨੂੰ ਦੱਸਣਾ। ਉਹ ਮੈਂ ਨਾ ਇੱਕ ਗੱਲ ਕਰਦਾ ਹੁੰਦਾ ਸੀਗਾ ਕਿ ਜਿਹੜਾ ਟੋਇਆ ਹੁੰਦਾ ਨਾ, ਟੋਇਆ ਟੋਇਆ ਜਦੋਂ ਬਾਰਿਸ਼ ਹੁੰਦੀ ਹੈ, ਇੱਕ ਟੋਇਆ ਹੁੰਦਾ ਗੋਲ, ਇੱਕ ਹੁੰਦਾ ਜਰਾ ਲੰਮਾ ਟੋਇਆ। ਨਹੀਂ ਟੋਇਆ ਹੁੰਦਾ ਹੀ ਗੋਲ ਹੈ, ਲੰਬਾ ਟੋਇਆ ਹੁੰਦਾ ਨਹੀਂ, ਲੰਬੀ ਨਾਲੀ ਹੁੰਦੀ ਭਾਈ। ਉਹ ਟੋਇਆ ਹੁੰਦਾ ਨਾ ਜਦੋਂ ਬਾਰਿਸ਼ ਆਉਂਦੀ ਹੈ, ਹਾਂਜੀ, ਤੇ ਜਿਹੜਾ ਟੋਇਆ ਹੁੰਦਾ ਉਹਦੇ 'ਚ ਓਨਾ ਹੀ ਪਾਣੀ ਜਾਂਦਾ। ਐਸੇ ਤਰ੍ਹਾਂ ਇਨਸਾਨ ਜਿੰਨਾ ਕਿਸੇ ਨਾਲ ਪਿਆਰ ਕਰੇਗਾ ਓਨਾ ਹੀ ਉਹ ਪਿਆਰ ਲੈ ਲੇਗਾ। ਵਾਹ ਵਾਹ ਵਾਹ। ਅਗਲੇ ਨੂੰ ਜੀ ਕਰਕੇ ਬੋਲੋਗੇ ਤੇ ਜੀ ਕਰਕੇ ਬੋਲੋ। ਨਹੀਂ ਇਹ ਵੀ ਗਲਤ ਹੈ। ਅੱਛਾ ਜੀ, ਇਹ ਵੇਖੋ ਨਾ, ਇੱਕ ਲਫ਼ਾਜ਼ ਹੈਗਾ ਗਿਵ ਐਂਡ ਟੇਕ। ਹਾਂ ਦੈਟਸ ਰੋਂਗ ਵੇ। ਬਿਲਕੁਲ ਇੰਗਲਿਸ਼ ਵੀ ਮਾਸ਼ਾਅੱਲਾ ਤੁਹਾਡੀ ਠੀਕ ਹੈ। ਮੇਰੀ ਸ਼ੁਕਰ। ਅੱਛਾ, ਇਹ ਬਿਲਕੁਲ ਇਹ ਗਲਤ ਗੱਲ ਹੈ। ਗਿਵ ਐਂਡ ਟੇਕ, ਗਿਵ ਐਂਡ ਟੇਕ ਕਿ ਜੋ ਤੁਸੀਂ ਕਰੋਗੇ ਉਹ ਹੀ ਤੁਹਾਨੂੰ ਅਗਲਾ। ਇਹ ਗਲਤ ਗੱਲ ਹੈ ਅਕਰਮ ਸਾਹਿਬ, ਗਿਵ ਐਂਡ ਟੇਕ ਹੋਣਾ ਹੀ ਨਹੀਂ ਚਾਹੀਦਾ। ਕਿਉਂ? ਦੇਖੋ ਗਿਵ ਐਂਡ ਟੇਕ ਦਾ ਮਤਲਬ ਹੈ ਕਿ ਤੁਸੀਂ ਕਿਸੇ ਨਾਲ ਅੱਛਾ ਕਰੋਗੇ ਉਹ ਵੀ ਤੁਹਾਡੇ ਨਾਲ ਅੱਛਾ ਕਰੇਗਾ। ਮਜ਼ੇਦਾਰੀ ਦੀ ਗੱਲ
ਤਦ ਦੇ ਕਿ ਤੁਸੀਂ ਕਿਸੇ ਨਾਲ ਅੱਛਾ ਕਰ ਰਹੇ ਹੋ, ਉਹ ਤੁਹਾਡੇ ਨਾਲ ਅਗਰ ਮਾੜਾ ਕਰ ਰਿਹਾ ਤੁਸੀਂ ਫੇਰ ਵੀ ਅੱਛਾ ਕਰੋ। ਤੇ ਉਹ ਕੋਈ ਇੱਕ ਦਿਨ ਆ ਜਾਏਗਾ ਕਿ ਉਹ ਤੁਹਾਡੇ ਨਾਲ ਅੱਛਾ ਕਰਨਾ ਸ਼ੁਰੂ ਕਰ ਦੇਗਾ। ਆਹੋ, ਉਹਦੇ ਨਾਲ ਤੁਸੀਂ 2 ਵਾਰੀ ਕਰ ਲੇਗਾ। ਅਗਰ ਤੁਹਾਡੇ ਨਾਲ ਉਹ ਮਾੜਾ ਕਰਨ ਡਿਆ 1 ਵਾਰੀ 2 ਵਾਰੀ 3 ਵਾਰੀ ਕਰ ਲੇਗਾ, ਫਿਰ ਉਹਨੂੰ ਸ਼ਰਮ ਆ ਜਾਏਗੀ, ਉਹ ਤੁਹਾਡੇ ਨਾਲ ਅੱਛਾ ਕਰਨਾ ਸ਼ੁਰੂ ਕਰ ਦੇ। ਬਿਲਕੁਲ ਠੀਕ ਹੈ। ਠੀਕ ਹੈ ਨਾ ਜੀ, ਤੁਸੀਂ ਆਪਣੀ ਉਸ ਗੱਲ ਤੋਂ ਨਹੀਂ ਹਾਰਨਾ ਉਹ ਤੁਹਾਡੇ ਨਾਲ ਕੀ ਵਰਤਾਓ ਕਰਨ ਡਿਆ, ਕੀ ਸਲੂਕ ਕਰਨ ਡਿਆ। ਚਲੋ ਇਹ ਤੇ ਗੱਲਾਂ ਖੈਰ ਹੁੰਦੀਆਂ ਰਹਿਣਗੀਆਂ। ਮੈਂ ਤੁਹਾਨੂੰ ਬਸ ਛੋਟਾ ਜਿਹਾ ਸਵਾਲ ਜਵਾਬ ਹੈ, ਮੈਂ ਸਵਾਲ ਜਵਾਬ ਕਰੋ ਭਾਈ, ਬਿਲਕੁਲ ਕਰੋ, ਪੜ੍ਹੇ ਲਿਖੇ ਲੋਕ ਆ ਅਸੀਂ ਕਿਹੜਾ ਆਮ ਬੰਦੇ ਹਾਂ। ਕਿ ਜਦੋਂ ਤੁਸੀਂ ਦੁਨੀਆ ਤੇ ਆਏ, ਹਾਏ ਹਾਏ ਕੀ ਖੂਬਸੂਰਤ, ਜਦੋਂ ਇਸ ਦੁਨੀਆ ਦੇ ਉੱਤੇ ਤੁਸੀਂ ਨਮੂਦਾਰ ਹੋਏ, ਇਸ ਤਰ੍ਹਾਂ ਕਿੰਨੀ ਏਜ ਸੀ ਤੁਹਾਡੀ? ਏਦਾਂ ਹੀ ਜਦੋਂ ਮੈਂ ਅਕਰਮ ਸਾਹਿਬ ਦੁਨੀਆ ਤੇ ਆਇਆ ਤੇ ਮੈਨੂੰ ਉਦੋਂ ਹੋਸ਼ ਹੀ ਨਹੀਂ ਸੀ। ਮੈਨੂੰ ਕੀ ਪਤਾ ਕਿੰਨੀ ਏਜ ਸੀ। ਮਸਲ ਤੁਹਾਨੂੰ ਨਹੀਂ ਪਤਾ? ਨਹੀਂ, ਮੈਨੂੰ ਕੀ ਪਤਾ ਲੱਗਣਾ। ਸਫਰ ਦੀ ਵਜ੍ਹਾ ਤੋਂ होश नहीं सी, बस सफर लम्बा ही कोई। अकरम साहब, जब इंसान पैदा होता है उसे कोई पता नहीं होता। जब मुझे होश आया तो मैं अक्सर ये काफी दफा मैं बात कर चुका हूं कि जब मुझे होश आया ना तो एक सामने एक बड़ी सी चीज थी, तो मैं जिਦੋਂ होश आई, हाँ, जब मुझे थोड़ा सा यानी कि मुझे पता चला तो मैं अपने अब्बू से पूछता था, पापा ये क्या है, ये क्या है? कि नहीं सी, बच्चा सी, पता छोटा जिहा सी। अच्छा अच्छा, पापा उदों कोल सन? आपू सी मेरे ते मामा? मामा मेरी अम्मी आओ साडी ਸਾਡੇ ਚ ਇੰਜ ਹੀ ਹੁੰਦਾ। ਹੁਣ ਮੈਨੂੰ ਤੁਹਾਡਾ ਨਹੀਂ ਪਤਾ, ਲੇਕਿਨ ਸਾਡੇ ਚ ਅੰਮੀ ਨੂੰ ਅੱਬੂ ਹੁੰਦਾ ਸਾਹਮਣੇ, ਆਹੋ ਤੁਹਾਡੇ ਚ ਅੱਬੂ ਸਾਹਮਣੇ ਹੁੰਦਾ ਇਸ ਤਰ੍ਹਾਂ ਹੀ। ਬਿਲਕੁਲ ਠੀਕ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ, ਪਾਪਾ ਇਹ ਕਿਆ ਹੈ? ਮੈਨੂੰ ਕਹਿੰਦੇ ਹੁੰਦੇ ਸੀ, ਬੇਟਾ ਇਹ ਕਾਰ ਹੈ। ਅੱਛਾ, ਸੜਕ ਤੇ ਪੈਦਾ ਹੋਏ ਹੋ ਤੁਸੀਂ? ਜਦੋਂ ਹੋਸ਼ ਆਈ ਸੜਕ ਤੇ ਹੋ? ਮੇਰੇ ਵਿਹੜੇ ਚ ਖਲੋਤੀ ਹੁੰਦੀ ਸੀ ਕਾਰ। ਜਾਂ ਚਾਚਾ ਜੀ ਪੈਂਚਰਾਂ ਦਾ ਕੰਮ ਕਰਦੇ ਹਾਂ ਤੇ ਉਹਨਾਂ ਤੁਹਾਨੂੰ ਕੋਲ ਬਿਠਾਇਆ ਤੇ ਜਦੋਂ ਹੋਸ਼ ਆਈ ਤਾਂ ਉਹਨਾਂ ਕਿਹਾ ਕਿ ਕਾਰ ਹੈ। ਮੈਂ ਸਦਕੇ ਜਾਵਾਂ ਤੁਹਾਡੀ ਆਬਜ਼ਰਵੇਸ਼ਨ ਤੋਂ, ਇਹਨਾਂ ਨੇ ਨਾਂ ਰੱਖਿਆ ਕੁੱਟਕਾਸਟ। ਜੀ ਜੀ, ਇਹ ਮੈਨੂੰ ਇੰਝ ਲੱਗਦਾ ਜਿਵੇਂ ਸੱਚਾ ਹੋ ਜਾਣਾ ਹੈ। ਨਹੀਂ ਨਹੀਂ ਨਹੀਂ, ਇਹ ਪ੍ਰੋਗਰਾਮ ਲੱਗਦਾ ਸੱਚਾ ਹੋ ਜਾਣਾ। ਨਹੀਂ ਨਹੀਂ ਨਹੀਂ, ਉਹਦੇ ਵਿੱਚ ਫੈਸਲ ਸਾਹਿਬ ਮੈਂ ਕਿ ਗੱਲ ਕਰਨ ਦਾ ਮਕਸਦ ਇਹ ਹੈ ਕਿ ਅਕਰਮ ਸਾਹਿਬ ਮੈਂ ਸੋਨੇ ਦਾ ਨਵਾਲਾ ਲੈ ਕੇ ਪੈਦਾ ਹੋਇਆ। ਹਾਂਜੀ ਨਹੀਂ ਭਾਜੀ, ਬੰਦ ਕਰ ਦਿਆਂ, ਕੈਮਰਾ ਬੰਦ ਕਰਾ ਦਿਆਂ। ਦੱਸੋ ਇੱਕ ਮਿੰਟ ਭਾਜੀ, ਯਾਰ ਇੱਕ ਮਿੰਟ ਬੰਦ ਕਰਾ ਦਿਆਂ। ਉਹ ਭਾਜੀ ਦੁਬਾਰਾ ਕਰ ਲੈਣ ਦੋ ਟਾਇਰ। ਨਹੀਂ ਇਹ ਫਿਰ ਦਰਵਾਜ਼ਾ ਯਾਰ ਨਾ ਖੜਕਾ ਯਾਰ, ਖੜਕਾਉਣ ਦਿਓ ਦਰਵਾਜ਼ਾ। ਤੁਸੀਂ ਸੋਨੇ ਵਾਲੀ ਗੱਲ ਕਰਕੇ ਕੀ ਨਹੀਂ, ਇਹ ਜਿਹੜੀ ਗੱਲ ਕੀਤੀ ਤੁਸੀਂ ਸੋਨੇ ਦਾ ਨਵਾਲਾ ਲੈ ਕੇ ਤੁਸੀਂ ਪੈਦਾ ਹੋਏ। ਭਾਈ ਤੁਸੀਂ ਮੈਨੂੰ ਪੁੱਛੋ ਕਿ ਬਚਪਨ ਕੈਸਾ ਸੀ, ਮੈਂ ਦੁਬਾਰਾ ਗੱਲ ਬਚਪਨ ਦਾ ਤਾਂ ਬਾਅਦ ਦੀ ਗੱਲ ਹੈ, ਪਹਿਲੇ ਇਹਨੂੰ ਤਾਂ ਪੂਰੀ ਕਰੋ ਨਾ। ਉਹ ਯਾਰ ਭਾਜੀ, ਤੁਸੀਂ ਇਹ ਸਵਾਲ ਤੁਸੀਂ ਆਪ ਹੀ ਮੈਨੂੰ ਕਿਹਾ ਕਿ ਮੈਂ ਤੈਨੂੰ ਇੰਜ ਕਹਿਣਾ ਵਾ। ਨਹੀਂ, ਮੈਂ ਤੇ ਤੁਹਾਨੂੰ ਕਿਹਾ ਹੀ। ਅੱਛਾ, ਮੈਂ ਹੁਣ ਤੁਹਾਨੂੰ ਦੱਸਣਾ, ਤੁਸੀਂ ਮੈਨੂੰ ਪੁੱਛਣਾ ਸੀਗਾ ਕਿ ਬਚਪਨ ਦੀ ਗੱਲ, ਮੇਰੇ ਕੋਲ ਬਚਪਨ ਦਾ ਪੁੱਛਣ ਦਿਓ ਨਾ ਮੇਰਾ। ਮੈਂ ਤੁਹਾਨੂੰ ਇਹ ਪੁੱਛਣ ਡਿਆ ਕਿ ਜਿਹੜਾ ਸੋਨੇ ਦਾ ਨਵਾਲਾ ਲੈ ਕੇ ਤੁਸੀਂ ਮੈਂ ਬਚਪਨ ਦੀ ਗੱਲ ਸੁਣਾਣ ਡਿਆ ਵਾਂ ਕਿ ਮੈਂ ਘਰੋਂ ਹੀ ਮੈਂ ਰੱਜਿਆ ਵਾਂ। ਕਿਹੜਾ ਜ਼ੇਵਰ ਗੁੰਨ ਕੇ ਉਹਨਾਂ ਨੇ ਰੋਟੀ ਪਕਾਤੀ ਸੀ ਤੁਹਾਨੂੰ? ਸੋਨੇ ਦਾ ਚਮਚ ਭਾਈ ਜਾਨ, ਉਹਨੂੰ ਕਹਿੰਦੇ ਨੇ ਕਿ ਸੋਨੇ ਦਾ ਚਮਚ ਜ਼ਰੂਰੀ ਨਹੀਂ ਹੁੰਦਾ ਕਿ ਸੋਨੇ ਦਾ ਚਮਚ ਜਾਂ ਸੋਨੇ ਦਾ ਨਵਾਲਾ, ਕਿ ਘਰੋਂ ਮੈਂ ਖਾਂਦਾ ਪੀਂਦਾ ਸੀ, ਘਰੋਂ ਹੀ ਮੈਂ ਠੀਕ ਆ। ਮੈਂ ਨਾ ਤੁਹਾਡੀ ਮਾਫੀ ਚਾਹੁੰਦਾ, ਮੈਂ ਤੁਹਾਡੀ ਬਹੁਤ ਤਾਰੀਫ ਕਰ ਬੈਠਾ, ਸਾਰੇ ਵੇਖ ਰਹੇ ਨੇ ਤੇ ਅਸੀਂ ਵੀ ਤਾਂ ਕਰਦੇ ਹੀ ਹਾਂ। ਸਾਡਾ ਤੁਹਾਡਾ ਇਹਦਾ ਮਤਲਬ ਕਿ ਪੂਰੀ ਦੁਨੀਆ ਤੁਹਾਡੇ ਕੋਲ ਮਾਫੀ ਮੰਗੇ, ਤੁਹਾਡੀਆਂ ਵੀ ਤਾਰੀਫਾਂ ਕਰਦੇ ਹੀ ਨੇ। ਨਹੀਂ, ਉਹਦੇ ਵਿੱਚ ਨਾ ਤੁਸੀਂ ਕਿਹਾ ਸੋਨੇ ਦਾ ਨਵਾਲਾ ਲੈ, ਯਾਨੀ ਕਿ ਮੈਂ ਘਰੋਂ ਬਾਹਰੋਂ ਠੀਕ ਆ, ਸ਼ੁਕਰ ਹੈ। ਮਤਲਬ ਚਮਚ, ਸੋਨੇ ਦਾ ਚਮਚ ਨਾਲ ਗੁੜਤੀ ਜਿਹੜੀ ਦਿੰਦੇ ਸੋਨੇ ਦੇ ਚਮਚ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੇਰੇ ਵਾਲਿਦ ਮੁਹਤਰਮ, ਅੱਲਾ ਉਹਨਾਂ ਨੂੰ ਜੰਨਤਾਂ 'ਚ ਕਰ ਦੇ, ਕਿ ਜਦੋਂ ਮੇਰੀ ਪਹਿਲੀ ਸਾਲਗਿਰਹ ਹੋਈ ਸੀ, ਮੇਰੇ ਅੱਬੂ ਨੇ ਚਾਂਦੀ ਦੀਆਂ ਅੰਗੂਠੀਆਂ ਵੰਡੀਆਂ ਸੀ ਸਾਰਿਆਂ ਨੂੰ, ਰਿਸ਼ਤੇਦਾਰਾਂ ਨੂੰ, ਮਹੱਲੇ ਵਾਲਿਆਂ ਨੂੰ ਵੰਡੀਆਂ ਸੀ। ਮੇਰੀ ਸ਼ਾਦੀ ਤੇ ਚਾਂਦੀ ਦੀਆਂ ਅੰਗੂਠੀਆਂ ਲੁਟਾਈਆਂ ਸੀ ਪੈਸਿਆਂ ਦੀ ਜਗ੍ਹਾ ਤੇ। ਅੱਲਾਹ ਤਾਲਾ ਉਹਨਾਂ ਨੂੰ ਜੰਨਤ ਨਸੀਬ ਕਰੇ। ਤੁਹਾਨੂੰ ਪਤਾ, ਅਸੀਂ ਇੱਥੇ ਜਿਹੜਾ ਮਰਨ ਵਾਲਾ ਬੰਦਾ ਹੁੰਦਾ ਉਹਦੇ ਪਿੱਛੇ ਜੋ ਪੜੀਦਾ ਉਹਦੀ ਰੂਹ ਨੂੰ ਤੇ ਸਵਾਬ ਪਹੁੰਚਦਾ। ਬਿਲਕੁਲ ਇਸ ਤਰ੍ਹਾਂ। ਤੇ ਜੇ ਅਸੀਂ ਇੱਥੇ ਝੂਠ ਬੋਲਾਂਗੇ, ਵਾਲਿਦ ਸਾਹਿਬ ਦੁਨੀਆ ਤੋਂ ਚਲੇ ਗਏ ਨੇ, ਐਦਾਂ ਹੀ ਉੱਤੇ ਠਾ ਲੈਣਗੇ ਕਿ ਨਹੀਂ ਉਹਨਾਂ ਨੂੰ? ਨਹੀਂ ਨਹੀਂ, ਇਹ ਤੇ ਪ੍ਰੋਗਰਾਮ ਤੇ ਡਿਪੈਂਡ ਕਰਦਾ ਨਾ। ਫੈਸਲ ਸਾਹਿਬ ਨਹੀਂ ਨਹੀਂ, ਗੱਲ ਨਹੀਂ, ਇਹ ਨਹੀਂ ਭਾਜੀ, ਗੱਲ ਸਿੱਧੀ ਸਾਫ਼ ਕਰੇ। ਮੇਰੀ ਗੱਲ ਸੁਣੋ ਯਾਰ, ਉਹ ਫੌਤ ਹੋ ਗਏ ਨੇ, ਉਹ ਦੁਨੀਆ ਤੋਂ ਚਲੇ ਗਏ ਨੇ। ਇਸ ਤਰ੍ਹਾਂ ਇਹ ਤੁਹਾਡੀ ਗੱਲ ਅੰਗੂਠੀਆਂ ਵੰਡੀਆਂ ਵਾਲਿਦ ਸਾਹਿਬ, ਮੈਂ ਝੂਠ ਗਿਆ, ਮੈਂ ਝੂਠ ਗਿਆ ਸੀ। ਅੱਲਾ ਮੇਰੇ ਅੱਬੂ ਨਾਲ ਪੜੀ, ਮੈਂ ਝੂਠ ਗਿਆ। ਅੱਲਾਹ ਤਾਲਾ ਉਹਨਾਂ ਨੂੰ, ਉਹਨਾਂ ਦੀ ਕਬਰ ਠੰਡੀ ਰੱਖੇ ਔਰ ਜੰਨਤ ਦੇ ਵਿੱਚ ਆਲਾ ਦਰਜੇ ਦਾ ਉਹਨਾਂ ਨੂੰ ਜਗ੍ਹਾ ਮਿਲੇ ਜਿੱਥੇ ਫੁੱਲ ਠੰਡ ਹੋਵੇ। ਆਮੀਨ। ਅੱਛਾ, ਤੁਸੀਂ ਇਹ ਦੱਸੋ ਕਿ ਜਦੋਂ ਬਚਪਨ ਦਾ ਕੋਈ ਵਾਕਿਆ ਐਸਾ ਜਦੋਂ ਤੁਸੀਂ ਪੈਦਾ ਹੋਏ ਤੁਹਾਨੂੰ ਹੋਸ਼ ਨਹੀਂ ਸੀ, ਉਹ ਕੋਈ ਵਾਕਿਆ ਸੁਣਾ। ਪਤਾ ਗੱਲ ਕੀ ਹੈ,
ਜੀ ਜੀ। ਤੁਹਾਡੀ ਗੱਲ ਨੇ ਨਾ ਮੇਰੀਆਂ ਅੱਖਾਂ ਖੋਲਦੀਆਂ। ਮੈਂ ਕਹਿੰਦਾ ਉਤੇ ਆਪਾਂ ਨੂੰ ਪਰੇਸ਼ਾਨੀ ਨਾ ਹੋਵੇ। ਨਹੀਂ ਹੁੰਦੀ ਆਖਿਆ ਨਹੀਂ ਹੁੰਦੀ। ਤੁਸੀਂ ਗੱਲ ਸੁਣਾਓ। ਨਹੀਂ ਬਚਪਨ ਅਕਰਮ ਸਾਹਿਬ ਬਹੁਤ ਅੱਛਾ ਸੀ ਅਲਹਮਦੁਲਿਲਾ। ਕਿ ਤੁਹਾਡਾ ਹਾਂ ਬਚਪਨ ਦੇ ਵਿੱਚ ਇਹ ਅੱਛਾਪਨ ਕਿੰਨੀ ਉਮਰ ਚ ਤੁਹਾਡੇ ਘਰੋਂ ਨਿਕਲ ਗਿਆ ਫਿਰ ਜਦੋਂ? ਅੱਛਾਪਨ ਬਸ ਬਚਪਨ ਬਹੁਤ ਅੱਛਾ ਸੀ ਤੁਹਾਡਾ ਬਚਪਨ ਤੇ ਅੱਛਾ ਇਹ ਤੁਹਾਡੀ ਅੱਛਾਈ ਕਿੰਨੀ ਉਮਰ ਚ ਫਿਰ ਤੁਹਾਡੇ ਕੋਲੋਂ ਦੂਰ ਹੋ ਗਈ? ਮੈਂ ਬੇਸਿਕ ਤੌਰ ਤੇ ਅਕਰਮ ਸਾਹਿਬ ਅੱਛਾਈ ਤੇ ਮੈਂ ਆਪਣੀ ਅਗਰ ਗੱਲ ਕਰਾਂ ਤੇ ਮੈਂ ਰੱਬ ਦਾ ਸ਼ੁਕਰ ਅਦਾ ਕਰਦਾ ਕਿ ਕਰਨਾ ਚਾਹੀਦਾ, ਹਰ ਹਾਲ ਚ ਕਰਨਾ ਚਾਹੀਦਾ। ਮੇਰੀਆਂ ਬੁਰਾਈਆਂ ਤੇ ਰੱਬ ਨੇ ਪਰਦਾ ਪਾਇਆ ਤੇ ਅੱਛਾਈਆਂ ਸਾਹਮਣੇ ਰੱਖੀਆਂ। ਮੈਂ ਤਾਂ ਬੜਾ ਗੁਨਾਹਗਾਰ ਜਿਹਾ ਬੰਦਾ। ਵੇਖੋ ਆਪਣੇ ਮੂੰਹੋਂ ਨਹੀਂ ਕਹੀਦਾ। ਅੱਲਾਹ ਤਾਲਾ ਕਹਿੰਦਾ ਕਿ ਯਾਰ ਯਾਰ ਤੇਰੀ ਮੇਰੀ ਗੱਲ ਹੈ ਨਾ, ਉਹ ਅੱਲਾਹ ਤਾਲਾ ਕਹਿੰਦਾ ਤੇਰੀ ਮੇਰੀ ਗੱਲ ਹੈ। ਅਸੀਂ ਦੋਵਾਂ ਨਾਲ ਅਗਰ ਤੁਸੀਂ ਪਰਦਾ ਪਾਇਆ, ਕਿਸੇ ਨੂੰ ਨਹੀਂ ਪਤਾ, ਕਿਸੇ ਦਾ ਗਵਾਹ ਨਹੀਂ ਕੋਈ ਵੀ, ਤੇ ਤੁਸੀਂ ਮਾਫੀ ਮੰਗ ਲਓਗੇ, ਅੱਲਾਹ ਮਾਫ ਕਰ ਦੇਗਾ। ਅੱਲਾ ਮਾਫ ਕਰ ਦੇ। ਇਹ ਤੁਸੀਂ ਹੁਣ ਬਹਿਸ ਕਰਨ ਆਏ ਹੋ ਕਿ ਪੋਡਕਾਸਟਿੰਗ ਕਰਨ ਆਏ ਹੋ? ਪੋਡਕਾਸਟਿੰਗ ਚ ਤੇ ਸਵਾਲ ਜਵਾਬ ਹੁੰਦੇ ਨਹੀਂ ਨਹੀਂ, ਜ਼ਿੰਦਗੀ ਦੇ ਬਾਰੇ। ਪੋਡਕਾਸਟ ਤੇ ਸਾਡੀ ਹੈ ਹੀ ਨਹੀਂ, ਸਾਡਾ ਤੇ ਹੈਗੀ ਕੋਟਕਾਸਟ। ਚਲੋ ਫਿਰ ਹੁਣ ਫਿਰ ਨਹੀਂ ਨਹੀਂ, ਵੇਖੋ ਨਾ ਅੱਛਾ ਨਹੀਂ ਲੱਗਦਾ। ਮੈਂ ਤੁਹਾਨੂੰ ਸਿਰਫ ਅੱਛਾ ਹੁਣ ਤਾਂ ਗੱਲ ਚਲੋ ਅੱਗੇ ਆਓ। ਹਾਂ ਅੱਗੇ ਆਓ ਜੀ। ਚਲੋ ਤੁਸੀਂ ਆਓ। ਮੈਂ ਤੁਹਾਨੂੰ ਇਹ ਪੁੱਛ ਰਿਹਾ, ਮੈਨੂੰ ਪੁੱਛੋ ਤੇ ਸਹੀ। ਕੀ ਪੁੱਛ ਰਹੇ ਹੋ? ਪੁੱਛੋ ਤੇ ਸਹੀ ਕੁਛ। ਮੈਂ ਬਚਪਨ ਦਾ ਮੈਂ ਕਿਹਾ ਕੋਈ ਵਾਕਿਆ ਐਸਾ ਸੁਣਾਓ। ਬਚਪਨ ਦੇ ਵਾਕਿਆ ਮੈਂ ਇਹੀ ਹੈ ਕਿ ਸੋਨੇ ਦਾ ਨਵਾਲਾ ਲੈ ਕੇ ਪੈਦਾ ਹੋਏ। ਹਰ ਖੁਆਇਸ਼ ਪੂਰੀ ਹੋਈ। ਅੱਛਾ। ਜੋ ਮੂੰਹੋਂ ਕੱਢਿਆ ਉਹ ਮਿਲਿਆ। ਜੋ ਗਿਆ ਹੋਇਆ। ਜਦੋਂ ਹੋਸ਼ ਨਹੀਂ ਸੀ ਤੁਹਾਨੂੰ ਉਦੋਂ? ਨਹੀਂ ਉਦੋਂ ਵੀ ਤੇ ਬਾਅਦ ਚੋਂ ਵੀ। ਬਸ ਉਦੋਂ ਹੋਸ਼ ਜਦੋਂ ਨਹੀਂ ਹੁੰਦੀ ਬੰਦਾ, ਉਦੋਂ ਖੁਆਇਸ਼ ਪੂਰੀ ਹੁੰਦੀ ਹੈ। ਬੰਦਾ ਰੋਂਦਾ, ਬੱਚਾ ਰੋਂਦਾ। ਹਾਂ। ਜਦੋਂ ਬੱਚਾ ਗੱਲਬਾਤ ਨਹੀਂ ਕਰ ਸਕਦਾ ਉਦੋਂ ਖੁਆਇਸ਼ ਪੂਰੀ ਹੁੰਦੀ। ਬੱਚਾ ਰੋਂਦਾ, ਮਾਂ ਜਿਹੜੀ ਫੌਰੀ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਉਦੋਂ ਦੀ ਕਰਦੇ ਮੈਨੂੰ ਨਹੀਂ ਪਤਾ, ਲੇਕਿਨ ਜਦੋਂ ਦੀ ਮੈਂ ਹੋਸ਼ ਸੰਭਾਲੀ। ਅੱਛਾ ਅੱਛਾ। ਮੇਰੇ ਅੱਬੂ ਨੇ ਮੈਨੂੰ ਰੋਣ ਨਹੀਂ ਦਿੱਤਾ। ਅੱਬੂ ਜੀ ਨੇ? ਹਾਂ। ਕਿਉਂ? ਕਹਿੰਦੇ ਸੀ ਰੋਇਆ ਤੇ ਬੰਦੇ ਲਾਣੀ ਹੈ ਇੱਕ। ਮਾਰਦੇ ਹਨ। ਨਹੀਂ ਮੈਨੂੰ ਰੋਣ ਨਹੀਂ ਦਿੱਤਾ ਉਹਨਾਂ ਨੇ। ਨਹੀਂ ਇਹ ਤੇ ਮਾਂ ਪਿਓ ਦਾ ਦਿਲ ਤੇ ਨਹੀਂ ਕਰਦਾ। ਭਾਜੀ ਮੈਂ ਕਹਿ ਰਿਹਾ ਵਾਂ ਕਿ ਮੈਨੂੰ ਰੋਣ ਦਿੱਤਾ ਹੀ ਨਹੀਂਗਾ। ਕਿ ਮੈਂ ਤੁਹਾਨੂੰ ਦੱਸ ਰਿਹਾ ਅਕਰਮ ਸਾਹਿਬ ਕੋਈ ਕਿ ਮੈਂ ਆਪਣੇ ਵਾਲਦਨ ਦਾ ਲਾਡਲਾ ਬੇਟਾ। 4 ਸਿਸਟਰਾਂ ਤੋਂ ਬਾਅਦ ਹੋਵੋਗੇ ਮਾਸ਼ਾਅੱਲਾ। 4 ਸਿਸਟਰਾਂ ਤੋਂ ਬਾਅਦ ਮੈਂ ਸੀ। ਤੁਸੀਂ ਹੋਏ? ਹਾਂ ਫਿਰ ਉਸ ਤੋਂ ਬਾਅਦ 3 ਮੇਰੇ ਭਾਈ ਹੋਰ ਸੀ। 8 ਭੈਣ ਭਾਈਆਂ ਤੇ ਸਭ ਤੋਂ ਜ਼ਿਆਦਾ ਲਾਡਲਾ ਮੈਂ ਹੀ ਸੀਗਾ। ਮਾਸ਼ਾਅੱਲਾ। ਕਿ ਮੈਂ ਮੂੰਹੋਂ ਜਿਹੜੀ ਸ਼ੈ ਕੱਢਣੀ ਹੈ ਨਾ ਉਹ ਮੈਨੂੰ ਮਿਲ ਜਾਣੀ ਹੈ। ਕਿ ਮੈਂ ਤੀਸਰੀ ਕਲਾਸ 'ਚ ਤੇ ਮੇਰੇ ਕੋਲ ਬਾਈਕ ਸੀ। ਵਾਹ 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 ਵਾਹ। ਜਿਹਦੇ 'ਚ ਕਿਤਾਬਾਂ ਪਾਈ ਦੀਆਂ? ਨਹੀਂ ਉਹ ਬੈਗ ਲੈਦਾ ਹੁੰਦਾ, ਉਹਨੂੰ ਬਸਤਾ ਕਹਿੰਦੇ ਨੇ। ਅੱਛਾ ਅੱਛਾ। ਉਹਨੂੰ ਬੈਗ। ਤੇ ਤੀਸਰੀ ਕਲਾਸ 'ਚ ਮੇਰੇ ਕੋਲ ਬਾਈਕ ਸੀਗੀ ਸੁਜ਼ੂਕੀ 50। ਮੈਨੂੰ ਯਾਦ ਹੈ। ਬਾਈਕ ਉਹ ਜਿਹੜੀ 50 ਉਹ ਜਿਹੜੀ ਬਿਲਕੁਲ ਪਤਲੀ ਜੀ ਹੁੰਦੀ ਸੀ ਹੈ ਨਾ, ਵਿੱਚ ਟਾਪਾ ਜਿਹਾ ਲੱਗਾ ਹੁੰਦਾ। ਬਿਲਕੁਲ ਸਰ। ਧੋਣ ਵਾਲੇ ਕੱਪੜੇ ਵੀ ਉਹਦੇ 'ਚ ਰੱਖ ਲੈਂਦੇ ਹਨ। ਉਹ ਤੁਹਾਡੇ ਕੋਲ ਤੀਸਰੀ ਕਲਾਸ 'ਚ ਸੀ। ਤੇ ਆਪਣੇ ਟੀਚਰ ਜਿਹੜੇ ਸਨ ਮਾਸਟਰ ਸਾਹਿਬ? ਨਹੀਂ ਟੀਚਰਸ। ਉਹ ਹੁਣ ਅਸੀਂ ਟੀਚਰਸ ਕਹਿੰਦੇ ਆ। ਟੀਚਰ ਯਾਨੀ ਕਿ ਉਸਤਾਨੀਆਂ ਕੋ ਪੜਿਆ ਮੈਂ, ਟੀਚਰਾਂ ਕੋ ਪੜਿਆ ਵਾ। ਮਾਸਟਰ ਫਿਰ ਬਾਅਦ ਦੇ ਵਿੱਚੋਂ ਜਦੋਂ ਮੈਂ ਆਇਆ ਵਾ ਨਾ। ਮੁਸੇ 4 ਭੈਣਾਂ ਤੋਂ ਬਾਅਦ ਤੁਸੀਂ ਪੈਦਾ ਹੋਏ। ਹਾਂਜੀ। ਤੇ ਵਾਲਿਦ ਸਾਹਿਬ ਨੇ ਕੋਈ ਸ਼ਿਕਵਾ ਜਾਂ ਕੋਈ ਹੁੰਦਾ? ਅੱਲਾ ਮਾਫ ਕਰੇ, ਅੱਲਾ ਨਾ ਕਹਦਾ ਸ਼ਿਕਵਾ ਸ਼ੁਕਵਾ ਕਾ ਤੋਂ ਅੱਲਾ ਨਾਲ ਵੈਸੇ ਉਹਨਾਂ ਖੁਸ਼ੀ ਵੰਡੀ। ਮੈਂ ਕਹਿੰਦਾ ਖੁਸ਼ੀਆਂ ਹੀ ਇੰਨੀਆਂ ਸੀ ਮੇਰੇ ਘਰ ਲਿਆਂ ਨੂੰ ਮੇਰੀਆਂ। ਅੱਲਾ ਨੇ ਜੋ ਵੀ ਦੇ ਦਿੱਤਾ ਚਲੋ ਪੁੱਤਰ ਤੇ ਹੈ ਨਾ ਜਿਵੇਂ ਦਾ ਵੀ ਹੈ। ਇਹ ਵਾਲਿਦ ਸਾਹਿਬ ਨੇ ਕਿਹਾ ਕਿ ਚਲੋ ਜਿਵੇਂ ਦਾ ਵੀ ਅੱਲਾ ਨੇ ਪੁੱਤਰ ਤੇ ਦਿੱਤਾ। ਮੈਂ ਅਕਰਮ ਸਾਹਿਬ ਮੈਂ ਤੁਹਾਨੂੰ ਦੱਸ ਰਿਹਾ ਕਿ ਖੁਸ਼ਨਸੀਬੀ ਦੀ ਗੱਲ ਕਿ ਮੇਰੇ ਘਰਲੇ ਫੈਮਿਲੀ ਮੇਰੇ ਨਾਲ ਇੰਨੀ ਕੁ ਮੁਹੱਬਤ ਕਰਦੇ ਨੇ ਕਿ ਮੈਂ ਸਿਰਫ ਨਾ ਜਦੋਂ ਮੈਨੂੰ ਯਾਦ ਹੈ ਕਿ ਮੈਂ ਜਦੋਂ ਸਟੇਜ ਡਰਾਮੇ ਸ਼ੁਰੂ ਕੀਤੇ ਨਾ, ਸਟੇਜ ਡਰਾਮੇ। ਨਹੀਂ ਤਾਂ ਬਾਅਦ ਜਵਾਨ ਹੋ ਕੇ ਨਹੀਂ 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 ਨਹੀਂ। ਪੜ੍ਹੇ ਕਿੱਥੇ ਤੁਸੀਂ? ਬਚਪਨ 'ਚ। ਬਚਪਨ 'ਚ ਹੀ ਬੰਦਾ ਪੜ੍ਹਦਾ। ਪੜ੍ਹੇ ਕਿੱਥੇ? ਕਿਹੜੇ ਸਕੂਲ? ਮੈਂ ਫੈਸਲਾਬਾਦ ਸਕੂਲ 'ਚ। ਟੀਚਰਾਂ ਜਿਹਨਾਂ ਸ਼ਾਹ ਫੈਜ਼ਲ ਸਕੂਲ ਮੈਂ ਪੜ੍ਹਿਆ। ਅਕਰਮ ਸਾਹਿਬ ਦਾ ਸਕੂਲ ਸੀਗਾ। 5ਵੀਂ ਤੱਕ ਉੱਥੇ ਪੜ੍ਹਿਆ। ਫਿਰ ਉਸ ਤੋਂ ਬਾਅਦ ਮੈਂ ਆਲਾ ਤਾਲੀਮ ਹਾਸਲ ਕਰਨ ਲਈ MC ਮਾਡਲ ਹਾਈ ਸਕੂਲ ਚਲਾ ਗਿਆ। ਅੱਛਾ ਵਾਹ ਵਾਹ ਵਾਹ। ਉੱਥੇ ਆਲਾ ਨਹੀਂ ਸੀ? ਮੈਂ ਉਹੀ ਕਹਿੰਦੇ ਨਾ ਫਿਰ ਨਹੀਂ ਜਦੋਂ ਤੁਸੀਂ ਸਕੂਲ ਛੱਡ ਕੇ ਆਲਾ ਤਾਲੀਮ ਸਰ ਉਹ ਪਹਿਲੇ ਇੱਕ ਹੁੰਦੀ ਹੈ ਪ੍ਰੀ ਨਰਸਰੀ, ਫਿਰ ਨਰਸਰੀ, ਫਿਰ ਪ੍ਰੈਪ, ਫਿਰ ਅਵਲ, ਫਿਰ ਦੋਮ, ਫਿਰ ਸੋਮ, ਚਹਾਰਮ, ਪੰਜਮ। ਹਾਂਜੀ 7 ਸਾਲ ਮੈਂ ਉਧਰ ਲਾਏ। ਚਹਾਰਮ 'ਚ ਕਿ ਪੰਜਮ 'ਚ? ਨਹੀਂ ਯਾਰ ਚਹਾਰਮ 'ਚ ਚਲੇ ਗਏ ਤੁਸੀਂ? ਮੈਂ ਫਿਰ ਉਹ ਆਲਾ ਤਾਲੀਮ ਲਈ ਫਿਰ MC ਮਾਡਲ ਹਾਈ ਸਕੂਲ ਗਿਆ। ਅੱਛਾ। ਉੱਥੇ ਫਿਰ ਮੈਂ ਨਾ ਪਿਛਲਾ ਸਕੂਲ ਉਹਨਾਂ ਨੇ ਫਿਰ ਬੰਦ ਕਰ ਦਿੱਤਾ? ਨਹੀਂ 5ਵੀਂ ਤੱਕ ਹੁੰਦਾ ਹੈ ਨਾ ਸਕੂਲ। ਉਹ 5ਵੀਂ ਤੱਕ ਸੀ ਇੰਗਲਿਸ਼ ਮੀਡੀਅਮ। ਓਕੇ ਓਕੇ। 5ਵੀਂ ਤੱਕ ਤੁਸੀਂ ਕਰਕੇ ਤੇ 10ਵੀਂ ਤੱਕ ਤੁਸੀਂ ਫਿਰ ਮੈਂ ਉਹ ਦੂਸਰੇ ਸਕੂਲ ਚਲਾ ਗਿਆ MC ਮਾਡਲ ਹਾਈ ਸਕੂਲ। ਅੱਛਾ। ਠੀਕ ਹੈ ਨਾ। ਪੀਪਲ ਕਲੋਨੀ ਨੰਬਰ 1 ਫੈਸਲ ਹਸਪੀਟਲ ਦੀ ਬੈਕ ਸਾਈਡ ਤੇ ਹੁੰਦਾ ਸੀ। ਉੱਥੇ ਚਲਾ ਗਿਆ। ਫਿਰ ਉੱਥੋਂ ਮੈਂ ਨਾ 8ਵੀਂ ਚੋਂ ਨੱਸ ਗਿਆ ਕਿ ਮੈਂ ਐਕਟਰ ਬਣਨਾ। ਅੱਛਾ 8 ਪੜ੍ਹ ਕੇ ਤੁਸੀਂ 8ਵੀਂ ਮੈਂ ਪੂਰੀ ਵੀ ਨਹੀਂ ਕੀਤੀ? ਨਹੀਂ ਤੁਸੀਂ ਨਿਕਲ ਗਏ? ਹਾਂ ਮੈਂ ਨੱਸ ਗਿਆ। ਅੱਛਾ। ਇਹ ਅਬੂ ਮੈਨੂੰ ਫਿਰ ਫੜ ਕੇ ਲਿਆਏ। ਕਿੱਥੋਂ? ਆਰਟ ਕੌਂਸਲ ਚੋਂ।
ਆਰਟ ਕੌਂਸਲ ਹਾਲ ਸੀ ਕੋਈ? ਫੈਸਲਾਬਾਦ ਆਰਟ ਕੌਂਸਲ ਹਜੇ ਬਣਿਆ ਨਹੀਂ ਸੀ ਹੈਗਾ। ਅੱਛਾ ਅੱਛਾ। ਉਦੋਂ ਉੱਥੇ ਮਹਾਰਾਜਾ ਹਾਲ ਹੁੰਦਾ ਸੀਗਾ। ਪੈਲੀਆਂ ਚੋਂ ਨਾ ਆਰਟ ਕੌਂਸਲ ਲਿਖਿਆ ਤੇ ਉੱਥੇ ਬੈਠੇ ਹੋ। ਆਹੋ। ਅੱਬੂ ਮੇਰੇ ਕਹਿੰਦੇ ਭਾਈ ਬਣਿਆ ਪਹਿਲੇ ਹੀ ਨਹੀਂ ਸੀ, ਤੂੰ ਬਾਹਰ ਰੜੇ ਤੇ ਬੈਠੇ ਕੋਈ ਉਹ ਨਹੀਂ, ਪਲਾਟ ਉੱਥੇ ਉਹ ਕੁਰਸੀਆਂ ਲੱਗ ਕੇ ਅੱਛਾ ਹੁੰਦਾ ਅੱਛਾ। ਸੀਗਾ, ਇੱਕ ਥੜਾ ਜਿਹਾ ਬਣਿਆ ਹੁੰਦਾ ਸੀ ਸਟੇਡੀਅਮ ਦੇ ਉਹ ਕੋਲ। ਕੱਚਾ ਹਾਂਜੀ, ਜਿਵੇਂ ਉਹ ਹਜੇ ਹੁੰਦਾ। ਉਹ ਬਿਲਡਿੰਗ ਨਹੀਂ ਸੀ ਬਣੀ, ਬਿਲਡਿੰਗ ਜੀ, ਬਹੁਤ ਜੀ। ਬਾਅਦ ਚੋਂ ਬਣੀ। ਕੁਰਸੀਆਂ ਵੀ ਨਹੀਂ ਹੋਣੀਆਂ, ਖਾਲੀ ਥੜਾ ਬਣਿਆ ਨਵਾਰ ਦੀਆਂ ਕੁਰਸੀਆਂ ਹੁੰਦੀਆਂ ਸੀ। ਹਾਂ ਬਿਲਕੁਲ ਸਹੀ। ਉਹ ਹੁੰਦਾ ਸੀ ਕਿ ਉਦੋਂ ਹਾਂਜੀ। ਜਾ ਕੇ ਟੈਂਟਾਂ ਵਾਲੇ ਕੋ ਕੁਰਸੀਆਂ ਮੰਗਵਾ ਕੇ ਰੱਖ ਕੇ ਤੇ ਆਹੋ। ਅੱਗੇ ਥੜਾ ਜਿਹਾ ਬਣਾ। ਰਾਣਾ ਤਾਜ ਹੈਦਰ ਸਾਹਿਬ ਅੱਲਾ ਜਾਂਦਾ ਹੀ ਕਰਦੇ, ਉਹ ਲਵਾਉਂਦੇ ਹੁੰਦੇ ਸੀ ਡਰਾਮਾ। ਹਾਂਜੀ, ਚੰਗੇ ਮੈਂ ਮੀਆਂ ਬੰਦੇ। ਜਾਦ ਨਾਸਰ ਸਾਹਿਬ ਕੋ ਗਿਆ ਸੀਗਾ, ਉਹਨਾਂ ਨੇ ਮੈਨੂੰ ਡਰਾਮੇ 'ਚ ਗਿਆ, ਉਹਨਾਂ ਨੇ ਕਿਹਾ ਅੱਬੂ ਮੇਰੇ ਕਹਿੰਦੇ ਜੀ ਫੈਸਲ ਨੂੰ ਪਹਿਲੇ ਪੜ੍ਹਾ ਲਓ, ਅੱਛਾ ਇਹਨੂੰ ਪਹਿਲੇ ਪੜ੍ਹਾਈ ਵਾਲੀ ਸਾਈਡ ਤੇ ਲਓ। ਉਹਨਾਂ ਨੇ ਮੈਨੂੰ ਫਿਰ ਮੀਆਂ ਸਾਹਿਬ ਨੇ ਕਹਿੰਦੇ ਪੜ੍ਹ ਲਾ। फैसल साहब बहुत अच्छा रोल है, लेकिन मैं परेशान हाँ यार, तू एक्टर एडा अच्छा है, लेकिन हूँ तेरे को मैट्रिक की संत नहीं है, नहीं तो मैं तेन उत्थे फलानी जगह ते भेज देना सी। मैं कहा अच्छा जी, ਵੱਡਿਆਂ ਦੇ ਸਮਝਾਉਣ ਦਾ मैं कहा मियाँ साहब मैं ना वो मैट्रिक की संत आ जाएगी, टेंशन ना लो। मैं फिर ना वो बंदा हायर किया ਜਿਹੜਾ ਸੰਤਾਂ ਸੁੰਤਾਂ ਬਣਾਉਣ ਵਾਲਾ, ਮੈਂ ਪੁੱਛਿਆ, ਕਹਿੰਦੇ ਨਹੀਂ ਮਿਹਨਤ ਹੀ ਕਰਨੀ ਪੈਣੀ। 2 ਨੰਬਰ ਸਨਤ ਨਹੀਂ 2 ਨੰਬਰ ਨਹੀਂ, ਬਸ ਤੁਸੀਂ ਚਾਹਿਆ ਕਿ 2 ਨੰਬਰ ਬਣ ਜੇ ਤੇ ਮੈਂ ਇਹਨਾਂ ਨੂੰ ਵਿਖਾ ਕੇ ਸਰ 2 ਨੰਬਰ ਨਹੀਂ, ਸਾਡੇ ਚ 2 ਨੰਬਰ ਕੰਮ ਨਾ ਕਰਦੇ ਆ ਅਸੀਂ ਤੇ ਨਾ ਇਹ ਉਹ। ਮੈਂ ਦੁਬਾਰਾ ਦਾਖਲਾ ਲਿਆ, 8ਵੀਂ ਮੇਰੀ ਕਲੀਅਰ ਸੀ। ਮੈਂ ਫਿਰ ਮੈਟ੍ਰਿਕ ਦਾ ਦਾਖਲਾ ਭੇਜਿਆ, 8ਵੀਂ 9ਵੀਂ ਦਾ ਦਾਖਲਾ ਮੈਂ ਇਕੱਠੀਆਂ ਕੀਤੀਆਂ। ਫਿਰ ਅੱਲਾ ਦਾ ਕਰਮ ਹੋਇਆ ਕਿ ਮੈਂ ਭਾਈ ਪਹਿਲੇ ਗੱਲ ਸੁਣ ਲਓ ਨਾ। ਅੱਛਾ ਭਾਜੀ, ਫੋਨ ਬਾਅਦ ਚ ਸੁਣ ਲੈਣਾ। ਅੱਛਾ ਮੈਂ ਕਿਹਦਾ ਆ ਰਿਹਾ? ਜਿਹਦਾ ਵੀ ਮੈਂ ਸਾਇਲੈਂਟ ਤੇ ਲਾਤਾ। ਉਹ ਫਿਰ ਨਾ ਭਾਣ ਮੈਂ ਨਾ ਉਧਰ ਕੀਤਾ, ਦਾਖਲਾ ਲਿਆ। ਫਿਰ ਮੈਂ ਮੈਟ੍ਰਿਕ ਜਦੋਂ ਕੀਤਾ ਨਾ ਤੇ ਮੈਂ ਮੈਟ੍ਰਿਕ ਪਾਸ ਕਰ ਲਿਆ। ਅੱਛਾ ਮੈਟ੍ਰਿਕ ਪਾਸ ਕਰ ਲਿਆ ਤੇ ਅਬੂ ਮੇਰੇ ਨੇ ਫਿਰ ਜਾ ਕੇ ਮੀਆਂ ਸਾਹਿਬ ਨੂੰ, ਇੱਕ ਮਿੰਟ ਯਾਰ, अस्सलाम वालेकुम सर। हाँ जी भैन, की हाल? मेरी बेगम दी सालगिरह तो एवें हल्का जिहा बना के मेरे भेज देना यार। अच्छा भाजी मैं कह देना, हुणे 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 मैं जा रहा हां सर। ओके ओके भाजी। ਕੀ ਕਹਿੰਦੇ ਨੇ ਮਿਹਰਬਾਨੀ ਭਾਜੀ। ਭਾਈ? ਕੀ ਕਹਿੰਦੇ ਨੇ? ਉਹ ਮੇਰੇ ਇੱਕ ਦੋਸਤ ਹੈਗੇ ਨੇ ਡਾਕਟਰ ਰਜ਼ਾ ਸਾਹਿਬ, ਅੱਛਾ ਅੱਛਾ। ਉਹਨਾਂ ਦੀ ਵਾਈਫ ਦੀ ਬਰਥਡੇ ਵੇ ਤੇ ਉਹ ਕਹਿੰਦੇ ਸੀ ਜ਼ਰਾ ਬਰਥਡੇ ਵਿਸ਼ ਕਰ ਦੇਣਾ। ਭਾਬੀ ਜੀ ਹੈਪੀ ਬਰਥਡੇ ਟੂ ਯੂ, ਮੈਨੀ ਮੈਨੀ ਹੈਪੀ ਰਿਟਰਨ ਆਫ ਦਾ ਡੇ। ਸਾਡੇ ਪ੍ਰੋਗਰਾਮ 'ਚ ਤੁਸੀਂ ਕਹਿਣਾ? ਨਹੀਂ ਨਹੀਂ, ਮੈਂ ਤੁਹਾਡੇ ਪ੍ਰੋਗਰਾਮ 'ਚ ਕਿਉਂ ਕਹਿਣਾ, ਮੈਂ ਆਪਣੇ ਵੀਡੀਓ ਬਣਾ ਕੇ ਭੇਜ ਦਿੰਦਾ ਜੀ। ਅੱਛਾ ਬਣਾ ਲਓ। ਉਹ ਭਾਈ ਨੇ ਨਾ ਮੈਨੂੰ ਕਾਲਾਂ ਕਰੀ ਜਾਣੀਆਂ। अस्सलाम वालेकुम जी, मैं हूं फैसल रामे और मेरी तरफ से साहब आपकी वाइफ हमारी भाभी को, कोडकास्ट च बैठे। एक मिनट सब्र ते कर लो यार, उन्होंने दसो सही ने कोडकास्ट च बैठे हैं। अस्सलाम वालेकुम जी, मैं हूं फैसल रामे और हम इस वक्त बैठे हैं एक रिकॉर्डिंग पे। मेरे साथ मौजूद हैं अकरम उदास साहब। अकरम उदास भाभी की हाल है? ठीक हो? सालगिरह मुबारक। हाँ जी, आपको हमारी तरफ से बहुत बहुत ज्यादा सालगिरह मुबारक, मनी मैनी हैप्पी रिटर्न ऑफ द डे। भाजी तुसी भी कह भैन देना जी सालगिरह बड़ी बड़ी मुबारक होवे जी। तुसी वेख रहे हो कोडकास्ट सब। हाँ ओके ओके भाजी, मेहरबानी, खुश रहो। दसना। अच्छा मैं ना फिर मैट्रिक ਦੇ ਨਾ ਪੇਪਰ ਦੇ ਦਿੱਤੇ ਤੇ ਮੈਂ ਮੈਟ੍ਰਿਕ ਕਰਕੇ ਤੇ ਮੈਂ ਸੰਤ ਲੈ ਕੇ ਤੇ ਉਧਰ ਚਲਾ ਗਿਆ। ਅੱਛਾ, ਇਹਨਾਂ ਦੀ ਕਿੰਨਵੀਂ ਸਾਲਗਿਰਹ ਆਈ? ਭਾਜੀ ਉਹ ਵੱਡੇ ਨੇ ਮੇਰੇ ਤੋਂ। ਨਹੀਂ ਨਹੀਂ, ਵੈਸੇ ਮੈਂ ਪੁੱਛ ਰਿਹਾ ਮੇਰਾ ਖਿਆਲ ਕੁਝ ਵੀ ਨਹੀਂ, ਉਹਨਾਂ ਦੀ ਉਮਰ ਹੋਣੀ 40 ਸਾਲ। ਇਹ ਨਹੀਂ, ਉਹਨਾਂ ਦੀ ਏਜ ਹੈ ਮਾਸ਼ਾਅੱਲਾ 50 ਤੇ 2 52 ਸਾਲ। ਤੇ ਪਿਛਲੀਆਂ ਬਰਥਡੇ ਜਿਹੜੀ ਉਹ ਕਿੰਨੇ ਵਿਸ਼ ਕੀਤੀ? 40 ਤੁਸੀਂ ਸਾਲ ਕੀਤੀਆਂ? ਮੈਂ ਕੀਤੀਆਂ ਕਿ ਨਹੀਂ, ਹਰ ਬਰਥਡੇ ਮਾਸ਼ਾਅੱਲਾ ਸੀ। ਤੁਹਾਡੀ ਏਜ ਕਿੰਨੀ ਹੈ ਇਸ ਟਾਈਮ? ਮੇਰੀ ਹੈ ਅਕਰਮ ਸਾਹਿਬ 48 ਇਅਰਸ ਓਲਡ। ਤੇ ਉਹ ਨਾ ਮੈਂ ਫਿਰ ਸੰਤ ਲੈ ਕੇ ਨਾ ਮੈਂ ਉਹਨਾਂ ਗੱਲਾਂ ਵਿੱਚੋਂ ਭੁੱਲਦੇ ਤਾਂ ਨਹੀਂ ਕੋਈ? ਨਹੀਂ, ਇਹ ਨਹੀਂ ਬਣਦੀ ਤੁਹਾਡੀ? ਹਾਂ, ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਨਾ, ਮੈਂ ਹੋਸ਼ ਸੰਭਾਲੀ, ਉਦੋਂ ਨਵਾਂ ਨਵਾਂ ਗਾਣਾ ਆਇਆ ਸੀ ਯਾਰ, ਤੂੰ ਲੌਂਗ ਤੇ ਮੈਂ ਲਾਚੀ। ਮੈਂ ਉਦੋਂ ਹੋਸ਼ ਸੰਭਾਲੀ, ਮੈਂ ਉਦੋਂ ਵੀ ਤੁਹਾਡਾ ਨਾਮ ਬੜਾ ਸੁਣਿਆ। ਓਏ ਵਾਹ ਵਾਹ ਵਾਹ, ਕੀ ਬਾਤ। ਹਾਂਜੀ ਹਾਂਜੀ, ਐਦਾਂ ਹੀ ਤੇ ਮੈਂ ਫਿਰ ਹੁਣ ਸੰਤ ਮੈਟ੍ਰਿਕ ਤੁਸੀਂ ਉੱਥੇ ਸੰਤ ਮੈਂ ਲੈ ਕੇ ਗਿਆ ਮੀਆਂ ਸਾਹਿਬ ਕੋ। ਮੈਂ ਕਿਹਾ ਮੀਆਂ ਸਾਹਿਬ ਇਹ ਸਨਤ ਆ ਗਈ ਜੇ, ਇਹ ਸਨਤ ਜਿਹੜੀ ਹੈ ਨਾ, ਹੁਣ ਮੈਂ ਅੱਗੇ ਮੈਨੂੰ ਕਹਿੰਦੇ ਯਾਰ ਇੱਕ ਪ੍ਰੋਬਲਮ ਹੋ ਗਈ ਹੈ। ਮੈਂ ਕਿਹਾ ਜੀ ਕੀ ਹੋਇਆ? ਕਹਿੰਦੇ ਯਾਰ ਉਹਨਾਂ ਨੇ ਸ਼ਰਤ ਰੱਖੀ ਹੈ ਕਿ FA ਕਰੇਗਾ ਤੇ ਫਿਰ। ਮੈਂ ਕਿਹਾ ਅੱਛਾ ਜੀ। ਮੈਂ ਕਿਹਾ ਮੀਆਂ ਸਾਹਿਬ ਫੇਰ? ਕਹਿੰਦੇ ਯਾਰ ਅਗਰ ਤੂੰ FA ਕਰ ਲਵੇਂ ਨਾ ਤੇ ਫਿਰ ਮਤਲਬ ਬਹੁਤ ਅੱਛਾ ਹੋ ਇੰਜ ਦਾ ਸਿਸਟਮ ਹੁੰਦਾ ਹੀ ਨਾ ਕਿ ਤੂੰ ਫਿਰ ਇੰਜ ਬੁਲਾ ਟਮਕਾ। ਮੈਂ ਕਿਹਾ ਓਕੇ ਜੀ। ਮੈਂ ਫਿਰ ਕਾਲਜ ਐਡਮਿਸ਼ਨ ਲਿਆ। ਬਹੁਤ ਮੁਸ਼ਕਿਲ ਸੀ ਇੰਗਲਿਸ਼, ਤੇ ਮੇਰੀ ਨਾ ਵਿਸ਼ ਰਹੀ ਹੈ ਕਿ ਕਾਸ਼ ਸਾਰੀ ਪੜ੍ਹਾਈ ਉਰਦੂ ਚ ਹੁੰਦੀ। ਇੰਗਲਿਸ਼ ਤੇ ਮੈਥ ਤੇ ਉਹ ਚ ਸਾਇੰਸ ਚੋਂ, ਬਸ ਬਾਕੀ ਇੱਕ ਦੋ ਰਹਿ ਗਿਆ ਨਾ। ਮੁਤਾਲਿਆ ਪਾਕਿਸਤਾਨ ਚੋਂ ਤੇ ਉਰਦੂ ਮੇਰੀ ਤਕਰੀਬਨ ਠੀਕ ਸੀ। ਫਿਰ
ਇਖਲਾਕੀਆਤ ਤੋਂ ਸਾਰੇ ਹੋਰ ਸਬਜੈਕਟ ਤੋਂ ਤੁਸੀਂ ਬਿਲਕੁਲ ਕਮਜ਼ੋਰ। ਫਿਜ਼ਿਕਸ, ਬਾਇਓ, ਫਿਰ ਇਹਨਾਂ ਸਾਰਿਆਂ ਚੋਂ ਨਾ ਇਹਨਾਂ ਚੋਂ ਮੈਂ ਕਮਜ਼ੋਰ ਸੀ, ਬਾਕੀ ਤਕਰੀਬਨ ਮੇਰੇ ਨਾ ਠੀਕ ਸੀ। ਬਾਕੀ ਰਹਿ ਕੀ ਜਾਂਦਾ ਜੀ, ਸਕੂਲ ਹੀ ਰਹਿ ਜਾਂਦਾ, ਫਿਰ ਉੱਥੇ ਕੀ ਠੀਕ ਹੋ। ਨਹੀਂ ਮੈਂ ਉਹੀ ਗੱਲ ਕਰਨੇ ਆਪਣਾ ਆਪਣਾ, ਫਿਰ ਮੈਂ ਕਿਹਾ ਯਾਰ ਆ ਮੈਨੂੰ ਹੁਣ ਇਹ ਚੇਤਾ ਕਰਨ ਡੇ ਮੇਰਾ, ਇਹ ਸਿਰਫ ਮੈਨੂੰ ਪੜ੍ਹਾਉਣਾ ਚਾਹ ਰਹੇ ਨੇ, ਇਹਨਾਂ ਨੇ ਕੰਮ ਕੁਮ ਨਹੀਂ ਦਵਾਉਣਾ। ਲੇਕਿਨ ਉਹ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਬਸ ਹੁਣ, ਫਿਰ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕਿਹਾ ਜੀ ਕਿ ਜੇ ਤੂੰ ਡਰਾਮੇ ਹੀ ਕਰਨੇ ਨੇ ਤੇ ਫਿਰ ਸ਼ਾਦੀ ਕਰ। ਅੱਛਾ। ਹਾਂਜੀ। ਘਰਦਿਆਂ ਨੇ ਕਿਹਾ? ਘਰਦਿਆਂ ਨੇ ਕਿਹਾ, ਵਾਲਿਦ ਸਾਹਿਬ ਨੇ, ਅੱਬੂ ਨੇ ਕਿਹਾ। ਆਹੋ। ਦਿਲ 'ਚ ਸ਼ੌਕ ਸੀ ਕਿ ਪੁੱਤਰ ਦਾ ਵਿਆਹ ਹੋਵੇ ਤੇ ਅਸੀਂ ਵੀ ਖੁਸ਼ੀਆਂ ਵੇਖੀਏ, ਇਸ ਤਰੀਕੇ ਨੌ ਘਰ 'ਚ ਆਵੇ, ਧੀ ਨੂੰ ਫਿਰਦੀ ਸੋਹਣੀ ਉਹ ਲੱਗੇ। ਫਿਰ ਉਹ ਸਾਰੇ ਖਾਨਦਾਨ ਵਾਲੇ ਬੈਠੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਫੈਸਲ ਸਾਹਿਬ ਸ਼ਾਦੀ ਕਰੋ। ਮੈਂ ਉਹਨਾਂ ਨੂੰ ਸਾਫ਼ ਨਾ ਕਰਦੀ, ਮੈਂ ਕਿਹਾ ਮੈਂ ਹਜੇ ਨਹੀਂ ਕਰਨੀ, ਅੱਛਾ, ਹਫ਼ਤੇ ਬਾਅਦ ਕਰਾਂਗਾ। ਮੈਂ ਕਿਹਾ ਟਾਈਮ ਦਿੱਤਾ ਉਹਨਾਂ ਤੋਂ ਕਿਹਾ। ਹਾਂਜੀ ਭਾਈ ਜੀ, ਸ਼ੁਕਰ ਅਲਹਮਦੁਲਿਲਾ। ਆਹੋ, ਉਹ ਮੈਂ ਨਾ ਫਿਰ ਮੈਟਰ ਕਰ ਲਿਆ ਸੀਗਾ। ਨਹੀਂ ਮੈਂ ਕਰਦਾ ਤੁਹਾਨੂੰ ਯਾਰ, ਕਾਲ ਬੈਕ ਕਰਦਾ, ਜ਼ਰਾ ਸਬਰ ਕਰ।